अस्सलाम वालेकुम जी, मैं तुहाडा अपना वीर मुहम्मद तनवीर एक नवे व्लॉग दे नाल नाज़रीन तुहाडी खिदमत च हाज़र हाँ। असीं पहुंचे हैं इस टाइम पिंड बटाला झंडा सिंह। नाज़रीन अज तुहानूं पिंड विखाने आ। यह पिंड विच बहुत ज़्यादा सिख भी सन ते हिंदू भी सन। ते इत्थे एक मंदिर भी है ते गुरुद्वारा भी है। ਅਸੀਂ आ गए जी गुरुद्वारा साहब ते मंदिर दे कोल। ਇਹ देखो ਇਹ गुरुद्वारा ते नाल ही मंदिर है। मेरा नाम सजाद अहमद ज़ात साडी उठी जट है। अच्छा उठी तुसीं जी। और तरनजीत बटालिया साहब जिहड़े ने कोलंबस तो अमरीका तो ठीक है वो 3-4 दफा इत्थे चक्कर ला चुके ने। अच्छा आए ने वो 3-4 दफा आए ने। बकायदा उन्होंने फिर एक किताब भी लिखी लैंदा पंजाब। अच्छा ठीक है। उस तो बाद उन्होंने बकौल जड़ियाँ अलामतां ने उन्हें देखिया ने जाके मतलब देखा सारा तजिया वगैरह किया उन्होंने बकौल ये हिंदुओं की नहीं ये किसी अपना सिख दी नहीं हिंदुओं की ये मड़ी है। किसी हिंदू की ਜਾਂ समाधि है ते ਇਹਦੇ ਵਿੱਚ ਕਿਸੇ ਹਿੰਦੂ ਦੀ ਜਿਹੜੀ ਉਹ ਆਪਣਾ ਡੈਡ ਬੋਡੀ ਜਿਹੜੀ ਉਹ ਦਫਨ ਕੀਤੀ ਗਈ ਸੀ ਉਹਦੇ ਉੱਤੇ ਫਿਰ ਇੱਕ ਸਮਾਧੀ ਬਣਾਈ ਗਈ। ਅੱਛਾ ਅੱਛਾ ਜੀ ਸਹੀ ਸਹੀ ਭਾਈ ਹੋਰ ਇੱਥੇ ਆਉਂਦੇ ਰਹਿੰਦੇ ਨੇ ਹੋਰ ਸਿੱਖ ਹਾਂ ਕਾਫੀ ਹੁੰਦੇ ਰਹਿੰਦੇ ਨੇ ਲਾਹੌਰ ਤੋਂ ਵੀ ਹੁੰਦੇ ਨੇ। ਉਸ ਤੋਂ ਬਾਅਦ ਪਿੱਛੇ ਉਹਨਾਂ ਦਾ ਕੋਈ ਤਿਉਹਾਰ ਸੀ ਉਦੋਂ ਇੱਥੇ ਦੀਵਾ ਵੀ ਚਲਾ ਕੇ ਗਏ ਸਨ ਉਹ। ਅੱਛਾ ਹਾਂਜੀ ਇੱਕ ਲੇਡੀਜ਼ ਆਈਆਂ ਸਨ ਉੱਥੋਂ ਲਾਹੌਰ ਤੋਂ ਉਹ ਆਈਆਂ ਫਿਰ ਇੱਥੇ ਦੀਵਾ ਬਾਲ ਕੇ ਗਈਆਂ ਸੀ। ਹਾਂਜੀ ਨਹੀਂ ਤੇ ਇਹਨੂੰ ਰਿਪੇਅਰ ਕਰਨ ਵਾਸਤੇ ਕੋਈ ਤੁਹਾਨੂੰ ਕਹਿੰਦੇ ਵੀ ਆਹੀ ਖਰਚਾ ਕਰਨਾ ਨਹੀਂ ਕਿਸੇ ਕਿਸਮ ਦਾ ਕੋਈ ਨਹੀਂ ਹਕੂਮਤ ਜਾਂ ਫਿਰ ਜਿਹੜੇ ਕੋਈ ਲੋਕ ਆਉਂਦੇ ਨੇ ਉਹਨਾਂ ਤੇ ਕਦੀ ਨਹੀਂ ਆਖਿਆ ਕਿ ਅਸੀਂ ਇਹਨੂੰ ਰਿਪੇਅਰ ਕਰਨਾ ਚਾਹੁੰਦੇ ਆ। ਵੈਸੇ ਚਲੋ ਇੱਕ ਉਹਨਾਂ ਦੀ ਇਬਾਦਤਗਾਹ ਦੇ ਤੌਰ ਤੇ ਖਲੋਤੀ ਹੈ ਇਹ। ਚਲੋ ਸਾਡੇ ਕੁਛ ਸਾਡੀ ਤਹਿਵੀਲ ਦੇ ਵਿੱਚ ਤੇ ਜਿਹਦੀ ਵਜ੍ਹਾ ਤੋਂ ਬਚੀ ਹੈ। ਅਗਰ ਇਹ ਓਪਨ ਹੁੰਦੀ ਤਾਂ ਉਹਨੂੰ ਕਦੋਂ ਦੀ ਖਤਮ ਹੋ ਜਾਣੀ ਸੀ ਇਹ। ਹਾਂਜੀ ਇਹ ਵੀ ਬੜੀ ਗੱਲ ਹੈ ਜੀ ਜੀ ਇਹ ਚੀਜ਼ ਮੱਦੇਨਜ਼ਰ ਰੱਖ ਕੇ ਰੱਖਿਆ ਕਿ ਬਿਲਕੁਲ ਇਸੇ ਤਰ੍ਹਾਂ ਕਿਸੇ ਦੀ ਹੈ ਨਾ ਹਾਂਜੀ ਇਬਾਦਤ ਉਹਨਾਂ ਦੇ ਬਿਲਕੁਲ ਮਜ਼ਹਬ ਦੇ ਧਰਮ ਦੇ ਖਿਲਾਫ। ਹਾਂਜੀ ਇਹਦੇ ਉੱਤੇ ਉੱਪਰ ਜਿਹੜਾ ਸੀ ਨਾ ਇੱਥੇ ਕੋਈ ਦਰਖਤ 2 ਪਏ ਸਨ ਬੋਰਡ ਜੇ ਪਿੱਪਲ ਉਹਨਾਂ ਨੂੰ ਫਿਰ ਪੌੜੀ ਲਾ ਕੇ ਤੇ ਉੱਤੋਂ ਕੱਟਿਆ ਉਹਨਾਂ ਨੂੰ ਜਿਹਦੀ ਵਜ੍ਹਾ ਦੇਖ ਲਓ ਉੱਤੋਂ ਸੀਮਟ ਜਿਹੜਾ ਉਹਦਾ ਉਖੜ ਗਿਆ ਸਾਰਾ ਚੁੱਲਾ ਇਧਰ ਵਿੱਚ ਗਿਆ ਸੀ ਵਿੱਚ ਹੋ ਗਿਆ ਸੀ ਜੜਾਂ ਮਾਰ ਗਿਆ ਸੀ ਵਿੱਚੋਂ। ਹਾਂਜੀ ਤੇ ਉਹਦੀ ਵਜ੍ਹਾ ਤੋਂ ਫਿਰ ਉਹ ਉਖੜ ਗਿਆ ਸੀ ਬਿਲਡਿੰਗਾਂ ਵਿੱਚ ਉੱਗੇ ਹਾਂਜੀ ਬਿਲਕੁਲ ਉਸੇ ਤਰ੍ਹਾਂ ਅੱਛਾ ਅੱਛਾ ਉੱਤੇ ਹੋ ਗਿਆ ਸੀ ਤੇ ਉਹਨੂੰ ਫਿਰ ਪੌੜੀ ਲਾ ਕੇ ਫਿਰ ਉਹਨੂੰ ਕੱਟਿਆ ਉਹਨੂੰ ਵਿੱਚੋਂ। ਉਹ ਅਜੇ ਵੀ ਦਿਸਦੀ ਪਈ ਜੜ। ਹਾਂ ਜੜ ਉਹਦੀ ਵਿੱਚ ਹੋਣੀ ਹੈ ਲੱਗੀ ਜੜ ਨਜ਼ਰ ਆ ਰਹੀ ਹੈ ਬਿਲਕੁਲ। ਹਾਂ ਹਾਂ ਅੱਛਾ ਯਾਨੀ ਤੁਸੀਂ ਇਹਨੂੰ ਮਜ਼ੀਦ ਇਸ ਤੋਂ ਕੱਟਦੇ ਤਾਂ ਕਿ ਯਾਰ ਮਜ਼ੀਦ ਡਿੱਗੇਗੀ। ਹਾਂਜੀ ਡਿੱਗੇਗੀ ਬਿਲਕੁਲ ਨੁਕਸਾਨ ਨਾ ਹੋਏਗਾ। ਹਾਂਜੀ ਬੜੀ ਗੱਲ ਹੈ ਜੀ ਚਲੋ ਬੜੀ। ਤੇ ਇਹ ਵੇਖੋ ਜੀ ਕਿਸੇ ਦੇ ਵੀ ਕੋਈ ਮੈਂ ਤੇ ਕਹਾਂਗਾ ਕਿਸੇ ਦਾ ਵੀ ਕੋਈ ਮਜ਼ਹਬੀ ਹੈ ਨਾ ਭਾਵੇਂ ਗੁਰਦੁਆਰਾ ਹੈ ਭਾਵੇਂ ਮੰਦਿਰ ਹੈ ਭਾਵੇਂ ਮਸਜਿਦ ਹੈ ਤੇ ਭਾਵੇਂ ਉਹ ਚਰਚ ਹੈ ਸਾਨੂੰ ਜਿਹੜਾ ਉਹਦਾ ਇhtਰਾਮ ਕਰਨਾ ਚਾਹੀਦਾ। ਇੱਥੇ ਮੱਝਾਂ ਬੰਨ੍ਹਦੇ ਨੇ ਵੇਖੋ ਪਿੰਡ ਵਾਲੇ। ਗੁਰਦੁਆਰਾ ਬਿਲਕੁਲ ਨਾਲ ਤੇ ਨਾਲ ਜਿਹੜਾ ਮੰਦਿਰ ਹੈ। ਅਸੀਂ ਜਿਹਦੇ ਕੋਲ ਹੈਗਾ ਜਿਹਦਾ ਮਾਲਮੂਲ ਜੀ ਨੇ ਰੱਖਿਆ ਹੈ ਉਹਨਾਂ ਨੂੰ ਕੋਸ਼ਿਸ਼ ਕਰਨੇ ਆ ਮਿਲ ਕੇ ਉਹਨੂੰ ਜਿਹੜਾ ਉਹਦੇ ਨਾਲ ਗੱਲ ਕਰਨੀ ਆ। ਚੈੱਕ ਕਰੋ ਜੀ ਗੁਰਦੁਆਰਾ ਸਾਹਿਬ ਉੱਤੇ ਕੁਝ ਲਿਖਿਆ ਵੀ ਹੋਵੇ ਤੁਹਾਨੂੰ ਜ਼ੂਮ ਕਰਕੇ ਵਿਖਾਣਾ। ਕੁਝ ਮਿਟ ਗਿਆ ਤੇ ਨਾਨਕਸ਼ਾਹੀ ਹੇਠ ਨਾ ਬਣਿਆ ਹੋਇਆ ਸਾਰਾ ਉਹ ਜਿਸ ਉੱਤੇ ਟੁੱਟਾ ਦਿਸਦਾ ਪਿਆ ਤੁਹਾਨੂੰ। ਖਸਤਾ ਹੀ ਹੋਈ ਹੁਣ ਸਾਰੀ ਇਮਾਰਤ ਉੱਤੇ ਲਿਖਿਆ ਹੋਇਆ ਸੀ ਕੋਈ ਤੇ ਉਹ ਸਾਰਾ ਮਿਟਿਆ ਹੋਇਆ। ਬਿਲਕੁਲ ਹੀ ਨਾਲ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਤੇ ਬਿਲਕੁਲ ਨਾਲ ਹੀ ਮੰਦਿਰ। अच्छा जी उत्ते गुंबद उत्ते मूर्तियां बनिया ने
ਇਹ ਦੇਖੋ ਮੂਰਤੀ ਤਾਂ ਨਜ਼ਰ ਆ ਰਹੀ ਹੋਣੀ, ਉੱਤੇ ਮੂਰਤੀ ਬਣੀ ਹੋਈ। ਹੁਣ ਤੁਹਾਨੂੰ ਅੰਦਰੋਂ ਵਿਖਾਉਂਦੇ ਆ। ਲਓ ਜੀ, ਅਸੀਂ ਤਾਂ ਤੁਹਾਨੂੰ ਓਰੀਜਨਲ ਵਿਖਾਵਾਂਗੇ ਸਾਰਾ ਕੁਝ ਜੋ ਹੈ, ਸਕਿਪ ਅਸੀਂ ਕਿਤੋਂ ਨਹੀਂ ਕਰਨਾ ਹੈ। ਤੇ ਅੰਦਰ ਤੂੜੀ ਸੁੱਟੀ ਹੋਈ ਹੈ, ਵੇਖੋ ਜੀ ਇਹ ਵੀ ਮੂਰਤੀ ਇਹ ਉੱਤੇ ਮੂਰਤੀਆਂ ਬਣੀਆਂ ਹੋਈਆਂ, ਸਾਰੀਆਂ ਤਸਵੀਰਾਂ ਬਣੀਆਂ ਨੇ। ਤੇ ਚੜ੍ਹਦੇ ਪੰਜਾਬ ਵਾਲੇ ਜਿਹੜੇ ਨੇ ਉਹ ਹਿੰਦੂ ਵੀਰ ਸਾਡੇ ਜਿਹੜੇ ਸਾਡੇ ਵੀਵਰ ਨੇ, ਜਾਂ ਜਿਹੜੇ ਨਵੇਂ ਕੋਈ ਵੀਡੀਓ ਵੇਖਦੇ, ਦੱਸਿਆ ਜੀ ਕਿਹਨਾਂ ਦੀਆਂ ਮੂਰਤੀਆਂ ਉੱਤੇ ਕੀ ਕੁਝ ਲਿਖਿਆ ਹੋਇਆ। ਲਿਖਿਆ ਸਾਨੂੰ ਅਜੇ ਨਜ਼ਰ ਨਹੀਂ ਆਇਆ, ਲੇਕਿਨ ਮੂਰਤੀਆਂ ਤੇ ਹੈ ਨੇ। ਇਹ ਕਾਹਦੀਆਂ ਮੂਰਤੀਆਂ ਨੇ, ਇੱਕ ਮਿੰਟਾਂ ਵਿੱਚ ਲਾਜ਼ਮਨ ਦੱਸਿਆ ਜੀ। ਤੇ ਇਹ ਉੱਤੇ ਵੀ ਨਕਸ਼ਨਕਾਰੀ ਹੋਈ ਹੈ, ਉੱਤੇ ਫੁੱਲ ਵਗੈਰਾ ਬਣੇ ਹੋਏ। ਇਹ ਬਿਲਕੁਲ ਹੀ ਮੰਦਿਰ ਦੇ ਤੇ ਗੁਰਦੁਆਰੇ ਦੇ ਨਾਲ ਹੀ ਸਰੋਵਰ ਸਾਹਿਬ ਆ। ਅੱਛਾ, ਸਰੋਵਰ ਵੀ ਕਹਿੰਦੇ ਪਏ ਕਿ ਲੇਡੀਜ਼ ਵਾਸਤੇ, ਜਿਹੜੀ ਬੀਬੀਆਂ ਵਾਸਤੇ ਲੈਦਾ ਸੀ ਤੇ ਬੰਦਿਆਂ ਵਾਸਤੇ ਲੈਦਾ ਸੀ। ਤੇ ਹੁਣ ਤੇ ਜਿਹੜੀ ਫਿਰ ਉਹਦੀ ਹਾਲਤ ਹੋਣੀ ਤੁਹਾਨੂੰ ਪਤਾ ਹੀ, ਹੁਣ ਤੇ ਗੋਇਆ ਵੇ ਸੁੱਟਦੇ ਨੇ। ਜਦੋਂ ਉੱਥੇ ਨਾ ਕੋਈ ਰਹਿ ਜੇ ਤੇ ਫਿਰ ਇਹੋ ਕੁਝ ਹੁੰਦਾ। ਵੇਖੋ ਇਹ ਜਿਹੜੇ ਆ ਦੀਵਾਰ ਦੇ, ਇਹ ਔਰਤਾਂ ਵਾਸਤੇ ਹੀ, ਜਿਹੜੀਆਂ ਇਹਨਾਂ ਦੀਆਂ ਸ਼ਹਿਜ਼ਾਦੀਆਂ ਲਾ ਲਓ, ਜਾਂ ਜਿਹੜੀਆਂ ਮਸਤੂਰਾਤ ਇਹਨਾਂ ਦੀਆਂ ਬੀਬੀਆਂ ਜਿਹੜੀਆਂ ਨਹਾਉਂਦੀਆਂ ਸਨ। ਉਹ ਪਰਲਾ ਜਿਹੜਾ ਇੱਧਰ ਆ ਗਿਆ, ਤੇ ਇਹ ਹੋ ਗਿਆ ਬੀਬੀਆਂ ਵਾਸਤੇ। ਬਾਹਰੋਂ ਗੇਟ ਲੱਗਾ ਹੋਇਆ, ਗੇਟ ਲੱਗਾ ਹੋ ਜਾਂਦੇ ਕਿਸੇ ਪਾਸੇ ਲੱਭ ਜਾਂਦੀ ਕੋਈ। ਨਾਲ ਤੁਹਾਨੂੰ ਦੂਸਰਾ ਬਹਾਨਾ ਜਿਹੜਾ ਬੰਦਿਆਂ ਦਾ, ਇਹ ਆ ਗਿਆ ਜੀ ਸਰੋਵਰ ਬੰਦਿਆਂ ਵਾਸਤੇ। ਇਹ ਸਾਹਮਣੇ ਦੀਵਾਰ ਦਿਸਦੀ ਵੀ ਆ, ਸਾਹਮਣੇ ਆ ਇਹ ਸਾਰਾ ਸਰੋਵਰ। ਲੋ ਜਿਹੜੇ ਇੱਥੇ ਝੰਡਾ ਸਿੰਘ ਉਹ ਗਏ ਨੇ, ਸਿੱਖ ਸਰਦਾਰ ਜਾਂ ਹਿੰਦੂ ਕਾ ਗੁਰੂ ਜਿੰਦਾ ਜਾਂ ਉਹਨਾਂ ਦੇ ਅਗਲੇ ਬੱਚੇ ਵੇਖਣਾ ਚਾਹੁੰਦੇ, ਉਹਨਾਂ ਨੂੰ ਅਸੀਂ ਵਿਖਾ ਰਹੇ ਹਾਂ ਜੀ। ਇੱਥੋਂ ਤੁਹਾਡੇ ਵੱਡੇ ਗਏ, ਇੱਥੇ ਹੀ ਉਹ ਵੀ ਨਹਾਉਂਦੇ ਹੋਣਗੇ। ਕੋਈ ਜਿੰਦਾ ਜਿਹੜਾ ਹੈ, ਹੋ ਸਕਦਾ ਉਹ ਵੀ ਹਾਂ ਆਪਣੀ ਮਜ਼ਹਬ ਦੇ ਹਿਸਾਬ ਨਾਲ ਇਸ਼ਨਾਨ ਕਰਦੇ। ਇਸ਼ਨਾਨ ਕਹੀਦਾ ਉਹਨੂੰ? ਹਾਂ, ਇਸ਼ਨਾਨ। ਅੱਛਾ ਜੀ, ਅੱਛਾ ਜੀ। ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਅੰਦਰੋਂ ਵਿਖਾਉਂਦੇ ਆ, ਸਾਰੀ ਇਮਾਰਤ ਅੰਦਰੋਂ ਵਿਖਾਉਂਦੇ। ਸਾਮ ਤੇ ਅਸੀਂ ਤਾਂ ਸਾਮ ਅਲੈਕੁਮ। ਸੁਣਾਓ ਬਜ਼ੁਰਗੋ, ਕੀ ਹਾਲ ਜੀ? ਠੀਕ ਜੀ। ਲਓ ਜੀ, ਆ ਗਿਆ ਅੰਦਰ ਰੂਮ ਹਿੱਸਾ। ਇਹਦੇ ਵਿੱਚ ਵੀ ਮੂਰਤਾਂ ਬਣੀਆਂ ਹੋਈਆਂ ਉੱਤੇ, ਯਾਨੀ ਤਸਵੀਰਾਂ ਜਿਹਨੂੰ ਅਸੀਂ ਕਹਿ ਲੈਂਦੇ ਹਾਂ। ਇਹ ਉੱਤੇ ਵੀ ਚਾਰ ਚਫੇਰੇ ਜਿਹੜੀਆਂ ਨਕਸ਼ਨੁਜਾਰੀ ਹੋਈ ਸਾਰੀ ਤੇ ਬਿਲਕੁਲ ਸੇਮ ਦਰਮਿਆਨ ਦੇ ਵਿੱਚ ਇਸ ਤਰ੍ਹਾਂ ਦੀ ਮੜੀ ਬਣੀ ਸੀ ਇੱਕ, ਇਹਦੇ ਵਿੱਚ ਨਾ ਸਾਹਮਣੇ ਦਰਮਿਆਨ ਦੇ ਵਿੱਚ ਇੱਥੇ ਅਸੀਂ ਤਾਂ ਨਹੀਂ ਦੇਖੀ, ਵੱਡੇ ਭਾਈਆਂ ਜਾਂ ਬਜ਼ੁਰਗਾਂ ਨੇ ਦੇਖੀ। ਉਹ ਬਿਲਕੁਲ ਜਿਸ ਤਰ੍ਹਾਂ ਇਹ ਸੇਮ ਬਣਿਆ, ਇਸ ਤਰ੍ਹਾਂ ਦੇ ਦਰਮਿਆਨ ਦੇ ਵਿੱਚ, ਬਿਲਕੁਲ ਇਹਦੇ ਦਰਮਿਆਨ ਦੇ ਵਿੱਚ ਸੀ ਇੱਕ। ਉਹਨੂੰ ਫਿਰ ਬਾਅਦ ਵਿੱਚ, ਕਿਉਂਕਿ ਓਪਨ ਸੀ ਜਗ੍ਹਾ ਹੈ, ਫਿਰ ਉਹ ਢਾਹ ਟੂ ਛੱਡਿਆ ਲੋਕਾਂ ਨੇ। ਫਿਰ ਇੱਥੇ ਆਪਣਾ ਅੰਦਰ ਸਾਨੂੰ ਗੋਹੇ ਪਏ, ਉਹਨਾਂ ਨੂੰ ਅੱਗ ਲੱਗੀ, ਜਿਹਦੀ ਵਜ੍ਹਾ ਤੋਂ ਸਾਰਾ ਜਿਹੜਾ ਨਾ ਪੇਂਟ ਉਹ ਖਰਾਬ ਹੋ ਗਿਆ ਸੀ, ਉਹ ਧੂਏ ਦੀ ਵਜ੍ਹਾ ਤੋਂ। ਔਰ ਫਿਰ ਵੀ ਕਾਫੀ ਹੱਦ ਤੱਕ ਜਿਹੜਾ ਨਾ ਇਹ ਠੀਕ ਰਿਹਾ। ਹੁਣ ਉਹ ਖਸਤਾ ਹਾਲਤ ਦੀ ਵਜ੍ਹਾ ਤੋਂ ਉਹਦਾ ਚੂਨਾ ਵਗੈਰਾ ਉਤਰ ਗਿਆ, ਤੇ ਉਹਦੀ ਵਜ੍ਹਾ ਤੋਂ ਫਿਰ ਥੱਲੇ ਉਹ ਕਲੀ ਕਰ ਦਿੱਤੀ ਥੱਲੇ, ਉਹ ਖਰਾਬ ਹੋ ਗਿਆ। ਅੱਗੇ ਵੀ ਕੁਝ ਹੈ ਸੀ ਇੱਥੇ ਕੁਝ? ਥੜਾ ਬਣਿਆ ਸੀ ਇੱਥੇ, ਸਾਰਾ ਥੜਾ ਸੀ। ਹਾਂਜੀ, ਕਾਫੀ ਉੱਚਾ ਥੜਾ ਸੀ ਇਹ। ਆਵਾਜ਼ ਤਾਂ ਸਰ ਭਰਤੀਆਂ ਪਾ ਪਾ ਕੇ ਫਿਰ ਉੱਚਾ ਹੋ ਗਿਆ, ਬਰਾਬਰ ਹੋ ਗਿਆ। ਇਹ ਜਿਹੜੀ ਇਹਦਾ ਇਹ ਸਮਝ ਲਓ ਕਿ ਦਰਵਾਜ਼ਾ ਜਿਹੜਾ ਨਾ, ਇਹ ਪੂਰਾ ਬੰਦੇ ਜਿੰਨਾ ਉੱਚਾ ਸੀ। ਪਹਿਲਾਂ ਕਦੀ ਉਦੋਂ ਭਰਤੀ ਇੰਨੀ ਪੈ ਗਈ? ਇੰਨੀ ਭਰਤੀ ਪੈ ਗਈ, ਪੂਰਾ ਬੰਦੇ ਜਿੰਨਾ ਉੱਚਾ ਸੀ ਦਰਵਾਜ਼ਾ ਇਹਦਾ। ਭਾਜੀ ਬਕਾਇਆ ਤੁਸੀਂ ਸਾਰਾ ਜਿਹੜਾ ਇੱਧਰ ਬਣਾ ਲਿਆ ਮਕਾਨ ਤੇ, ਆਹ ਸਾਰਾ ਰਹਿਣ ਦਿੱਤਾ ਕੀ ਰੇਂਜ ਸੋਚ ਕੇ ਰਹਿਣ ਦਿੱਤਾ? ਜੇ ਨੇ ਸੋਚ ਕੇ ਕਿ ਉਹਨਾਂ ਦੀ ਯਾਦਾਸ਼ਤ ਤੇ ਉਹਨਾਂ ਦੀ ਇਬਾਦਤ ਗਾਵੇ, ਇਸੇ ਵਜ੍ਹਾ ਤੋਂ ਹੀ ਰਹਿਣ ਦਿੱਤਾ ਕਿ ਇੱਕ ਮੈਮਰੀ ਹੈ। ਠੀਕ ਹੈ, ਇਹਨੂੰ ਮਹਿਫੂਜ਼ ਰੱਖਿਆ। ਉਸ ਤੋਂ ਬਾਅਦ ਅਗਰ ਕੋਈ ਟੁੱਟ ਭੱਜ ਹੁੰਦੀ ਵੀ ਤਾਂ ਅਸੀਂ ਉਹਦੀ ਮੁਰੰਮਤ ਵਗੈਰਾ ਵੀ ਕਰਨੇ ਆ, ਠੀਕ ਹੈ, ਤਾਂ ਕਿ ਜਿਹੜਾ ਇਹ ਸੇਫ ਰਵੇ। ਹਾਂਜੀ,
ਜਿਹੜੀ ਥੋੜੀ ਬਹੁਤੀ ਜਿਹੜੀ ਹੁੰਦੀ ਜਿਵੇਂ ਆ ਸਿਮਟ ਤੇ ਲਗਾ ਹਾਂਜੀ ਸੀਮੈਂਟ ਵੇਖੋ ਨਾ ਲਾਇਆ, ਸੀਮੈਂਟ ਵਗੈਰਾ ਟਾਈਲਾਂ ਵਗੈਰਾ ਨਿਕਲਦੀਆਂ ਹਨ, ਉਹਨੂੰ ਕਵਰ ਕੀਤਾ। ਹਾਂਜੀ ਬਣਾ ਦੇ ਤੁਸੀਂ ਸੁਣਿਆ ਜਿਵੇਂ ਭਾਈ ਜੀ ਦੱਸਦੇ, ਭਾਈ ਤੁਹਾਡਾ ਨਾਂ ਕੀ? ਸਜਾਦ ਅਹਿਮਦ ਸਜਾਦ ਅਹਿਮਦ ਜੀ। ਅੱਛਾ ਭਾਈ ਸਜਾਦ ਜਿਵੇਂ ਦੱਸਦਾ ਪਿਆ ਕਿ ਮੈਂ ਇਹਨਾਂ ਨੂੰ ਜਿਵੇਂ ਪੁੱਛਿਆ ਕਿ ਤੁਸੀਂ ਇਹ ਰੱਖਿਆ ਕਿਉਂ ਹੈ ਹਜੇ ਤੱਕ, ਤੇ ਕਹਿ ਰਹੇ ਕਿ ਅਸੀਂ ਇਬਾਦਤਗਾਹ ਜਿਵੇਂ ਸਾਨੂੰ ਮਸਜਿਦਾਂ ਪਿਆਰੀਆਂ ਮੁਸਲਮਾਨਾਂ ਨੂੰ, ਇੰਝ ਵੀ ਇਹ ਕਿਸੇ ਕਮਿਊਨਿਟੀ ਦੇ ਸਿੱਖਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਇਬਾਦਤਗਾਹ ਹੈ, ਤੇ ਇਸ ਵਾਸਤੇ ਅਸੀਂ ਰੱਖਿਆ ਹੋਇਆ ਕਿ ਚਲੋ ਉਹਨਾਂ ਦੀ ਯਾਦਦਾਸ਼ਤ ਜਿੰਨੀ ਦੇਰ ਰਹਿੰਦੀ ਹੈ ਤੇ ਰਵੇ। ਬਾਕੀ ਤੁਸੀਂ ਸਾਰੀਆਂ ਇਹਨਾਂ ਗੱਲਾਂ ਸੁਣੀਆਂ, ਤੇ ਮੈਂ ਹੋਰ ਤੁਹਾਨੂੰ ਹਨਾ ਤੇ ਇੱਕ ਤਸਵੀਰ ਦੱਸ ਦੂੰ ਮੈਨੂੰ ਬਾਹਰ ਵੀ ਕੋਈ। ਅੱਛਾ ਜੀ ਯਾਰ ਇੱਕ ਕੋਈ ਤਸਵੀਰ ਹੈ, ਇਹ ਕਾਹਦੀ ਹੈ? ਬਾਕੀ ਤੇ ਮਿਟ ਗਏ ਸਾਰੇ ਬਾਦਸ਼ਾਹ ਨਾਲ, ਸਾਰੇ ਕਲੀ ਕੁਲੀ ਕਰ ਗਈ ਸਾਹਮਣੇ ਤੁਹਾਨੂੰ ਵਿੱਚ ਨਜ਼ਰ ਆ ਰਹੇ ਨੇ ਥੋੜੀ ਜਿਹੀ ਮਹਿਸੂਸ ਹੁੰਦੀ। ਤੇ ਇੱਕ ਮੁੰਡਾ ਨੇ ਦੱਸਿਆ ਇਹ ਕਾਹਦੀ ਤਸਵੀਰ ਹੈ ਜੀ, ਇਹ ਮੂਰਤੀ ਜਿਹੜੀ ਬਣਾਈ ਤੁਸੀਂ ਇਹ ਕਾਹਦੀ ਹੈ ਜਿਹੜੀ ਚੜ੍ਹਦੇ ਪੰਜਾਬ ਵਾਲਾ ਲਾਜ਼ਮਨ ਦੱਸਿਆ ਸਾਨੂੰ ਕਮੈਂਟ ਕਰਕੇ। ਚਲੋ ਜੀ ਉਹ ਜੀ ਭਾਈ